हाँ जी, देखो ਕਮਲਜੀਤ ਸਿੰਘ ਬਰਾੜ ਨੂੰ ਜਿਹੜਾ ਪਾਰਟੀ ਚੋਂ ਇਹਨਾਂ ਨੇ ਐਕਸਪੈਲ ਕੀਤਾ ਵਾ, ਜੀ। ਤਾਂ ਉਹਦੇ ਵਿੱਚ ਕੋਈ ਜਿਹੜਾ ਲੈਟਰ ਆ ਉਹ ਤਾਂ ਬਹੁਤਾ ਜ਼ਿਆਦਾ ਚੀਜ਼ ਨੂੰ ਪ੍ਰਭਾਸ਼ਿਤ ਨਹੀਂ ਕਰਦਾ। ਉਹਦੇ ਜੀ। 'ਚ ਕੋਈ ਜ਼ਿਆਦਾ ਤਫਸੀਲ ਨਹੀਂ ਹੈਗੀ। ਸਿਰਫ ਤੇ ਸਿਰਫ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਕਿ ਅਸੀਂ ਹੁਣ ਪਾਰਟੀ ਚੋਂ ਕੱਢ ਰਹੇ ਹਾਂ, ਬਸ ਇੰਨਾ ਹੀ ਲਿਖਿਆ ਹੈ। ਪਰ ਇਸ ਤੋਂ ਬਾਅਦ ਕਿਉਂਕਿ ਕਮਲਜੀਤ ਸਿੰਘ ਬਰਾੜ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਥੋੜਾ ਜਿਹਾ ਲੀਡ ਲੈ ਗਿਆ, ਇਸ ਕਰਕੇ ਲੈ ਕੇ ਕਿ ਉਹਨਾਂ ਨੇ ਇਸ ਮਾਮਲੇ ਨੂੰ ਖੂਬ ਭੁਨਾਇਆ। ਜੀ। ਕਿਉਂਕਿ ਬੇਸਿਕਲੀ ਕੀ ਹੈ ਕਿ ਕਾਂਗਰਸ ਦੇ ਵਿੱਚ ਕੁਝ ਚੀਜ਼ਾਂ ਪਰਸਨਲ ਚੱਲਦੀਆਂ ਨੇ, ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਅੰਦਰ ਖਾਤੇ ਚੱਲਦੀਆਂ, ਕੁਝ ਚੀਜ਼ਾਂ ਬਾਹਰ ਆ ਜਾਂਦੀਆਂ ਨੇ। ਤੇ ਇਹ ਵੈਸੇ ਤਾਂ ਲੜਾਈ ਜਿਹੜੀ ਹੈ ਇਹਨਾਂ ਲੀਡਰਾਂ ਦੀ ਤਕਰੀਬਨ ਕਹਿ ਲਓ ਕਿ ਪਰਸਨਲ ਹੈ, ਕਿਉਂਕਿ ਉੱਥੇ ਗੁੱਟ ਬਣੇ ਨੇ, ਧੜੇ ਬਣੇ ਨੇ। ਔਰ ਤੁਹਾਨੂੰ ਯਾਦ ਹੋਏਗਾ ਇਹਨਾਂ ਦੇ ਪਿਤਾ ਜੀ ਨੇ ਤੇ ਹੱਥਾਂ ਨੂੰ ਤਲੀਆਂ ਨੂੰ ਥੁੱਕ ਲਾ ਕੇ ਨਵਜੋਤ ਸਿੰਘ ਸਿੱਧੂ ਦੇ ਅੰਦਾਜ਼ ਦੇ ਵਿੱਚ ਘੁਮਾ ਕੇ ਬੈਠ ਆਖਿਆ ਸੀਗਾ ਕਿ ਸ਼ੌਕੇ ਹੁਣ ਵੇਖਿਓ ਕਿਵੇਂ ਵੱਜਦੇ। ਤਾਂ ਗੱਲ ਇਹ ਆ ਕਿ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਾਫ਼ ਹੁੰਦੀਆਂ ਨੇ, ਸਪਸ਼ਟ ਹੁੰਦੀਆਂ ਨੇ ਕਿ ਕਾਂਗਰਸ ਦੇ ਵਿੱਚ ਇਹ ਜਿਹੜੀ ਧੜੇਬੰਦੀ ਹੈ ਲੰਬੇ ਸਮੇਂ ਤੋਂ ਜੋ ਚੱਲ ਰਹੀ ਹੈ ਉਹ ਚੱਲ ਰਹੀ ਹੈ, ਜੋ ਚੱਲਦੀ ਹੈ ਉਹ ਚੱਲ ਵੀ ਰਹੀ ਹੈ। ਤਾਂ ਗੱਲ ਕੀ ਹੈ ਕਿ ਅਸਲ 'ਚ ਬਹਾਨਾ ਤੇ ਇਹ ਬਣਾਇਆ ਗਿਆ, ਵੈਸੇ ਜਿਵੇਂ ਮੈਂ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਤਾਂ ਹੁਣ ਪ੍ਰਨੀਤ ਕੌਰ ਨਾਲ ਵੱਧ ਕੋਈ ਕਰਦਾ ਹੀ ਨਹੀਂ ਪਿਆ ਇਸ ਟਾਈਮ। ਕਿਉਂ? ਕਿਉਂਕਿ ਦੇਖੋ ਗੱਲ ਕੀ ਹੈ ਕਿ ਜਿਸ ਵੇਲੇ ਅਮਰਿੰਦਰ ਸਿੰਘ ਜਾ ਕੇ ਉੱਥੇ ਯੂਕੇ ਦੇ ਵਿੱਚ ਇਲਾਜ ਕਰਵਾ ਰਹੇ ਸਨ, ਤਾਂ ਭਾਜਪਾ ਦੇ ਨਾਲ ਜਿਹੜਾ ਰਲੇਵਾਂ ਹੋਇਆ ਸੀ, ਰਲੇਵੇਂ ਦੀ ਖਬਰ ਵੀ ਸਭ ਤੋਂ ਪਹਿਲਾਂ ਸ਼ਾਇਦ ਅਸੀਂ ਦਿੱਤੀ ਸੀਗੀ। ਤਾਂ ਉਹ ਰਲੇਵੇਂ ਵਾਲੀ ਜਿਹੜੀ ਖਬਰ ਸੀ ਉਹ ਕਿੱਥੋਂ ਨਿਕਲੀ ਸੀ? ਮੋਤੀ ਮਹਿਲ ਚੋਂ। ਤਾਂ ਮੋਤੀ ਮਹਿਲ ਚੋਂ ਇੱਕ ਮੀਟਿੰਗ ਹੋਈ ਸੀ, ਉਸ ਮੀਟਿੰਗ ਦੀ ਜਿਹੜੀ ਪ੍ਰਧਾਨਗੀ ਕੀਤੀ ਸੀ ਉਹ ਬੀਬੀ ਪ੍ਰਨੀਤ ਕੌਰ ਨੇ ਕੀਤੀ ਸੀ। ਤਾਂ ਤੁਸੀਂ ਹਿਸਾਬ ਲਾ ਲਓ ਕਿ ਮੈਂਬਰ ਪਾਰਲੀਮੈਂਟ ਕਿਹੜੀ ਪਾਰਟੀ ਤੋਂ ਨੇ, ਕਿਹੜੀ ਸੀਟ ਤੋਂ ਨੇ, ਕਿਹੜੇ ਚੋਣ ਨਿਸ਼ਾਨ ਉੱਤੇ ਨੇ, ਤਾਂ ਉਹ ਕਿਹੜੀ ਉਹ ਮੀਟਿੰਗ ਕਰ ਰਹੇ ਨੇ। ਤਾਂ ਚਲੋ ਉਹ ਖਬਰਾਂ ਸ਼ਬਰਾਂ ਜਿਹੜੀਆਂ ਸੀ ਬਣੀਆਂ, ਸਾਰੀ ਗੱਲਬਾਤ ਹੋਈ। ਤੇ ਵੈਸੇ ਜੇ ਤੁਸੀਂ ਦੇਖੋਗੇ ਪਾਰਟੀ ਵਿਰੋਧੀ ਗਤੀਵਿਧੀਆਂ ਤਾਂ ਇਹਨਾਂ ਦੇ ਕਈ ਬੰਦਿਆਂ ਨੇ ਕੀਤੀਆਂ ਨੇ, ਅਨੁਸ਼ਾਸਨਹੀਨਤਾ। ਪਰ ਉਹਦੇ 'ਚ ਕੀ ਹੈ ਕਿ ਉਹ ਸਾਰੀਆਂ ਚੀਜ਼ਾਂ ਦਬ ਜਾਂਦੀਆਂ ਨੇ, ਪਰ ਖਾਸ ਜਿਹੜੇ ਕਿਸੇ ਵਿਰੋਧੀ ਦੇ ਬੰਦੇ ਹੁੰਦੇ ਉਹਨਾਂ ਨੂੰ ਨੁਕਰੇ ਲਾ ਦਿੱਤਾ ਜਾਂਦਾ ਹੈ। ਇੱਕ ਮਿਸਾਲ ਹੋਰ ਹੈ ਕਿ ਜਿਹੜੇ ਹੈਗੇ ਨੇ ਲਾਲੀ, ਨਰਿੰਦਰਪਾਲ ਲਾਲੀ, ਪਟਿਆਲੇ ਤੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਸਾਥੀ ਸੀਗੇ। ਹਾਂ, ਉਹਨਾਂ ਨੇ ਇਹ ਅਨੁਸ਼ਾਸਨਹੀਨਤਾ ਜ਼ਰੂਰ ਕੀਤੀ ਕਿ ਰਾਜਾ ਵੜਿੰਗ ਵਾਲੇ ਧਰਨੇ 'ਚ ਨਹੀਂ ਗਏ, ਉਹਨਾਂ ਨੇ ਅਲੱਗ ਲਾ ਲਿਆ। ਪਰ ਇਹੋ ਜਿਹਾ ਕੰਮ ਤੇ ਅੱਛਾ ਤੁਸੀਂ ਜੇ ਦੇਖੋਗੇ ਤੇ ਇੱਕ ਧਰਨਾ ਅੱਡ ਲੱਗਾ, ਇੱਕ ਦਾ ਮੁੰਡਾ ਹੀ ਅੱਡ ਖਲੋ ਗਿਆ ਸੀ ਆਜ਼ਾਦ ਆਪਣੇ ਕੈਂਡੀਡੇਟ ਦੇ ਉਲਟ। ਹਾਂਜੀ, ਤਾਂ ਮਤਲਬ ਕਿ ਇਹ ਕਾਂਗਰਸ ਦੀ ਵਿਪਤਾ ਰਹੀ ਹੈ ਕਿ ਇਹਨਾਂ ਦਾ ਸਟੈਂਡਰਡ ਜਿਹੜਾ ਉਹ ਇੱਕਸਾਰ ਨਹੀਂ ਰਹਿੰਦਾ, ਪੈਮਾਨਾ ਇੱਕਸਾਰ ਨਹੀਂ ਰਹਿੰਦਾ। ਤਾਂ ਇਹਨਾਂ ਨੇ ਬਣਾਇਆ ਤਾਂ ਇਹੋ ਆ, ਪਰ ਅਸਲ ਦੇ ਵਿੱਚ ਸਮਝਿਆ ਜਾਂਦਾ ਕਿ ਕਮਲਜੀਤ ਸਿੰਘ ਬਰਾੜ ਕਿਉਂਕਿ ਪੰਥਕ ਸੋਚ ਵਾਲਾ ਨੌਜਵਾਨ ਆ, ਉਹ ਅਮਰਤਪਾਲ ਸਿੰਘ ਤੋਂ ਵੀ ਮੁਤਾਸਰ ਹੈ ਕਿਤੇ ਨਾ ਕਿਤੇ। ਕਹਿ ਲਓ ਕਿ ਇੰਦਰਾ ਗਾਂਧੀ ਦਾ ਵੀ ਬਹੁਤ ਆਲੋਚਕ ਹੈ, ਸਿੱਖ ਕਤਲੇਆਮ ਦੀ ਵੀ ਗੱਲ ਕਰ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਖੁੱਲੀਆਂ ਗੱਲਾਂ ਜਿਹੜੀਆਂ ਨੇ ਉਹ ਮੂੰਹ ਪਰ ਮਾਰਦਾ ਹੈ। ਤਾਂ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਕਿ ਪਿਛਲੇ ਦਿਨਾਂ ਦੀ ਕਾਫੀ ਚਰਚਿਤ ਹੋਈ, ਜਿਵੇਂ ਇਹਨਾਂ ਦਾ ਇੱਕ ਹੋਰ ਸੀਗਾ, ਉਹ ਛੋਟਾ ਲੀਡਰ ਸੀਗਾ, ਉਹਨੂੰ ਵੀ ਅਮਰਤਪਾਲ ਸਿੰਘ ਦੀਆਂ ਕੋਈ ਵੀਡੀਓ ਸ਼ੇਅਰ ਕਰਨ ਦੇ ਚਲਦਿਆਂ ਉਹਨੂੰ ਵੀ ਪਾਰਟੀ ਚੋਂ ਕੱਢ ਦਿੱਤਾ ਸੀਗਾ। ਤਾਂ ਅਸਲ 'ਚ ਕਾਰਨ ਇਹ ਦੱਸੇ ਜਾ ਰਹੇ ਆ ਕਿ ਜੋ ਕਮਲਜੀਤ ਸਿੰਘ ਬਰਾੜ ਦੀ ਇੱਕ ਕਹਿ ਲਓ ਕਿ ਪੰਥਕ ਸੋਚ ਹੈ, ਜੋ ਕਾਂਗਰਸ ਦੀਆਂ ਸ਼ਾਇਦ ਇਹਨਾਂ ਨੂੰ ਲੱਗਦਾ ਕਿ ਵੈਲਿਊਜ਼ ਦੇ ਉਲਟ ਹੈ, ਤਾਂ ਉਹਨਾਂ ਨੇ ਕੱਢ ਦਿੱਤਾ। ਪਰ ਸਵਾਲ ਇਹ ਵੱਡਾ ਹੁੰਦਾ ਹੈ ਪੈਦਾ ਕਿ ਬਈ ਜਦੋਂ ਤੱਕ ਕੋਈ ਬੰਦਾ ਕਿਸੇ ਮਾਮਲੇ ਦੇ ਵਿੱਚ ਨਾਮਜ਼ਦ ਨਹੀਂ ਹੈ, ਜੇ ਕੋਈ ਉਹਦੇ ਤੋਂ ਮੁਤਾਸਰ ਹੈ, ਤਾਂ ਤੁਸੀਂ ਕਿਉਂ ਅਜਿਹਾ ਕਦਮ ਚੁੱਕ ਰਹੇ ਹੋ ਜੇ ਇਹਦਾ ਚੱਲਦਿਆਂ ਕਰ ਰਹੇ ਨੇ। ਦੂਜੀ ਗੱਲ ਕਿ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਵਿੱਚ ਐਸੇ ਵੀ ਐਮਐਲਏ ਬਣੇ ਨੇ ਜਿਨ੍ਹਾਂ ਨੇ ਖਾੜਕੂਵਾਦ ਸੰਘਰਸ਼ ਦੇ ਵਿੱਚ ਹਥਿਆਰਬੰਦ ਐਕਸ਼ਨ ਕੀਤੇ ਹੋਏ ਨੇ। ਗੱਲਾਂ ਤੇ ਬਹੁਤ ਨੇ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪੈਮਾਨਾ ਇੱਕਸਾਰ ਨਹੀਂ ਰਹਿੰਦਾ, ਕਾਂਗਰਸ ਦੀ ਇਹ ਦਿੱਕਤ ਹੈ, ਪਰੇਸ਼ਾਨੀ ਹੈ। ਤਾਂ ਕਮਲਜੀਤ ਸਿੰਘ ਬਰਾੜ ਨੂੰ ਵੈਸੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਬੰਦੇ ਦਾ ਪ੍ਰਚਾਰ ਹੋ ਜਾਂਦਾ। ਜਿਹੜੇ ਬਰਾੜ ਫੈਮਿਲੀ ਵਾਲਿਆਂ ਨੂੰ ਇਹ ਪਾਣੀ ਪੀ ਪੀ ਕੇ ਕੋਸਦੇ ਸਨ ਫੇਸਬੁੱਕ ਹੀ, ਜਦੋਂ ਕ੍ਰੈਸ਼ਰ ਵਾਲਾ ਮਾਮਲਾ ਸੀਗਾ, ਅੱਜ ਉਹਨਾਂ ਨੇ ਫਿਰ ਹੀਰੋ ਬਣਾ ਲਿਆ ਬਈ। ਤਾਂ ਕਿਸੇ ਟਾਈਮ ਇਹ ਟੱਬਰ ਦੁਹਾਈਆਂ ਦਿੰਦਾ ਸੀਗਾ ਕਿ ਸਾਡਾ ਕਸੂਰ ਨਹੀਂ ਹੈਗਾ, ਅਸੀਂ ਤਾਂ ਅਮਰਿੰਦਰ ਸਿੰਘ ਦੇ ਉਲਟ ਬੋਲੇ ਤੇ ਸਾਡੇ ਤੇ ਆਹ ਕੰਮ ਹੋ ਗਿਆ, ਕਾਰਵਾਈ ਹੋ ਗਈ ਹੈ। ਪਰ ਉਦੋਂ ਉੱਥੇ ਦੁਨੀਆ ਦਾ ਪੈਮਾਨਾ ਕੁਝ ਵੱਖਰਾ ਸੀਗਾ। ਤਾਂ ਖੈਰ ਗੱਲ ਇਹ ਹੈ ਕਿ ਰਾਜਾ ਵੜਿੰਗ ਹੁਣ ਜਿਸ ਤਰ੍ਹਾਂ ਚੱਲ ਰਹੇ ਆ, ਰਾਜਾ ਵੜਿੰਗ ਨੇ ਕਾਫੀ ਕਹਿ ਲਓ ਕਿ ਐਕਸ਼ਨ ਤੇ ਕਰ ਦਿੱਤੇ ਨੇ,
ਪਰ ਰੌਲਾ ਇਹ ਆ ਕਿ ਹੁਣ ਨਵਜੋਤ ਸਿੰਘ ਸਿੱਧੂ ਦੀ ਆਮਦ ਤੋਂ ਬਾਅਦ ਹੋ ਸਕਦਾ ਕਿ ਪਾਰਟੀ ਦੇ ਵਿੱਚ ਕੋਈ ਵੱਡਾ ਬਖੇੜਾ ਖੜਾ ਹੋ ਜਾਵੇ। ਕਿਉਂ ਮੈਂ ਕਾਹਤੋਂ ਕਹਿ ਰਿਹਾ ਵਾਂ, ਕਿਉਂਕਿ ਕਮਲਜੀਤ ਸਿੰਘ ਬਰਾੜ ਨੇ ਸੰਕੇਤ ਦੇ ਦਿੱਤਾ ਕਿ ਮੈਂ ਕਿਤੇ ਨਹੀਂ ਜਾਵਾਂਗਾ, ਅਸੀਂ ਇਹਨੂੰ ਭਜਾਵਾਂਗੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਭੱਜੇਗਾ, ਅਸੀਂ ਕਿਤੇ ਨਹੀਂ ਜਾ ਰਹੇ, ਇਹਨੂੰ ਭਾਰਤ ਪ੍ਰਧਾਨਗੀ ਤੋਂ ਵੀ ਹਟਾਵਾਂਗੇ, ਪਾਰਟੀ ਚੋਂ ਵੀ ਭਜਾਵਾਂਗੇ। ਤਾਂ ਇਹ ਜਿਹੜੀ ਗੱਲ ਹੈ ਉਹ ਕਾਫੀ ਕੁਝ ਕਹਿੰਦੀ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਧੜਾ ਜਿਹੜਾ ਆ ਉਹ ਇਕੱਠਾ ਹੋ ਜਾਵੇ ਨਵਜੋਤ ਸਿੰਘ ਸਿੱਧੂ ਦੇ ਆਉਣ ਤੋਂ ਪਹਿਲਾਂ। ਜੀ ਜੀ ਜੀ।